ਸੀਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣਾਂ ਤੋਂ। ਕੱਲ੍ਹ ਵੀ ਆਪਾਂ ਉਹਨਾਂ ਦੀ ਗੱਲ ਕਰ ਰਹੇ ਸੀਗੇ ਵੀ ਅੱਜ ਕਹਿੰਦੇ ਵੀ ਉਹਨਾਂ ਨੂੰ ਸਵਾਲ ਪੁੱਛਿਆ ਜਾ ਰਿਹਾ ਆ ਵੀ ਕਿੰਨੀਆਂ ਗੈਰ ਕਾਨੂੰਨੀ ਕਲੋਨੀਆਂ ਆ। ਜਵਾਬ ਦੇ ਵਿੱਚ ਜਦੋਂ ਅੱਜ ਪ੍ਰੈਸ ਕਾਨਫਰੰਸ ਕਰਦੇ ਸੀਗੇ, ਥੋੜ੍ਹੇ ਅੱਖਾਂ ਵੀ ਨਮ ਹੋ ਗਈਆਂ। ਕਹਿੰਦੇ ਮੇਰੇ ਤਾਂ ਘਰ ਦੀ ਵੀ ਕੁਰਕੀ ਹੋਈ। ਬਿਲਕੁਲ ਇਸ ਮੌਕੇ ਚਰਨਜੀਤ ਚੰਨੀ ਪੂਰੀ ਤਰ੍ਹਾਂ ਘਿਰੇ ਹੋਏ ਨੇ। ਵੈਸੇ ਤਾਂ ਉਹ ਜਿੱਦਾਂ ਦੇ ਮੁੱਖ ਮੰਤਰੀ ਉਹਦੇ ਤੋਂ ਲਾਂਭੇ ਹੋਏ, ਪੰਜਾਬ 'ਚ ਸਰਕਾਰ ਬਦਲੀ, ਉਦੋਂ ਤੋਂ ਹੀ ਈਡੀ ਦੇ ਨਿਸ਼ਾਨੇ ਤੇ ਸੀ ਖਾਸ ਕਰਕੇ। ਤੇ ਈਡੀ ਦੇ ਨਿਸ਼ਾਨੇ ਤੇ ਜਦੋਂ ਆਏ ਤਾਂ ਉਹ ਭਾਣਜੇ ਕੋਲੋਂ ਪੁੱਛਗਿੱਛ ਦਾ ਮਾਮਲਾ ਆਇਆ, ਪੈਸੇ ਬਰਾਮਦਗੀ ਦਾ ਮਾਮਲਾ ਆਇਆ, ਚੀਜ਼ਾਂ ਮਿਲਣ ਦਾ ਮਾਮਲਾ ਆਇਆ, ਤੇ ਅਚਾਨਕ ਚਰਨਜੀਤ ਚੰਨੀ ਨੇ ਵਿਦੇਸ਼ ਦਾ ਰੁਖ ਕਰ ਲਿਆ। ਤੇ ਜਦੋਂ ਵਿਦੇਸ਼ ਤੋਂ ਪਰਤੇ ਤੇ ਪਰਤਣ ਤੋਂ ਬਾਅਦ ਉਹ ਸਰਗਰਮ ਸਿਆਸਤ ਵਿੱਚ ਨਹੀਂ ਵਿਚਰੇ ਤੇ ਰੌਲਾ ਪੈਣ ਲੱਗਿਆ ਬੀਜੇਪੀ ਜਾ ਰਹੇ ਨੇ ਜੀ, ਪਰ ਉਹ ਗੱਲ ਹਵਾ 'ਚ ਸੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ। ਤੇ ਉਸ ਤੋਂ ਬਾਅਦ ਹੁਣ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਦੋਂ ਕਾਂਗਰਸੀਆਂ ਨੇ ਉਹਨਾਂ ਨੂੰ ਨਾਲ ਤੋਰਿਆ, ਕਿਉਂਕਿ ਫਿਰ ਆਖਰ ਸਾਬਕਾ ਮੁੱਖ ਮੰਤਰੀ ਰਹੇ ਨੇ ਅਗਲੇ, ਸੋ ਇਸ ਲਈ ਉਹਨਾਂ ਨੂੰ ਉਵੇਂ ਫਰੇਮ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਸੀ ਉਹਨਾਂ ਲਈ। ਔਰ ਖਾਸ ਕਰਕੇ ਜਲੰਧਰ ਜਿਮਨੀ ਚੋਣ ਦੇ ਹਵਾਲੇ ਨਾਲ ਤਾਂ ਵੈਸੇ ਹੀ, ਕਿਉਂਕਿ ਰਿਜ਼ਰਵ ਸੀਟ ਹੈ ਤੇ ਉਸ ਭਾਈਚਾਰੇ ਚੋਂ ਨੁਮਾਇੰਦਗੀ ਕਰਦੇ ਨੇ ਚਰਨਜੀਤ ਚੰਨੀ, ਸੋ ਇਸ ਲਈ ਵੀ। ਤੇ ਜਦੋਂ ਉੱਥੇ ਲੈ ਕੇ ਗਏ ਤੇ ਉੱਥੇ ਫਿਰ ਪ੍ਰੈਸ ਕਾਨਫਰੰਸ ਦੇਖ ਕੇ ਫਿਰ ਆਪਣੇ ਰੰਗ 'ਚ ਆ ਗਏ ਚਰਨਜੀਤ ਚੰਨੀ, ਤੇ ਉਹਨਾਂ ਨੇ ਸਿੱਧਾ ਸਰਕਾਰ ਨੂੰ, ਕੇਜਰੀਵਾਲ ਨੂੰ, ਭਗਵੰਤ ਮਾਨ ਨੂੰ ਸਵਾਲ ਕੀਤੇ। ਤੇ ਆਪਾਂ ਇਕੱਲੇ ਗੱਲ ਕਰੀ ਸੀ ਕਿ ਸਵਾਲ ਕਰਨ ਤੋਂ ਬਾਅਦ ਅਜੇ ਤਾਂ ਮੈਨੂੰ ਲੱਗਦਾ ਰੂਹ ਅਫਜਾ ਵੀ ਨਹੀਂ ਪੀਤਾ ਹੋਣਾ ਕਿ ਜਾਨੂੰ WhatsApp ਤੇ ਸੁਨੇਹਾ ਆ ਗਿਆ ਕਿ ਆਹ ਚੱਕੋ ਜੀ ਤੁਹਾਨੂੰ ਮਤਲਬ ਕਿ ਸੰਮਣ ਭੇਜ। ਸੋ ਇਸ ਲਈ ਅਗਲੇ ਦਿਨ ਤਲਬ ਕਰ ਲਿਆ। ਤੇ ਚੰਨੀ ਹੋਰੀ ਕਹਿੰਦੇ ਮੈਂ 20 ਤਰੀਕ ਦਾ ਸਮਾਂ ਮੰਗਿਆ ਸੀ ਤੇ 20 ਤਰੀਕ ਮੈਨੂੰ ਦੇ ਦਿੱਤੀ ਗਈ। ਫਿਰ ਅਚਾਨਕ ਇੰਨੀ ਕਾਹਲ ਕਿਉਂ? ਤੇ ਚਲੋ ਉਹਨਾਂ ਨੇ ਸਵੀਕਾਰ ਕੀਤਾ ਤੇ ਕਹਿੰਦੇ ਜੀ ਵਿਸਾਖੀ ਵਾਲੇ ਦਿਨ ਮੈਨੂੰ ਸੱਦਿਆ ਤੇ ਛੁੱਟੀ ਵਾਲਾ ਦਿਨ, ਮਤਲਬ ਜਿਹੜੀ ਵਿਸਾਖੀ ਦਾ ਦਿਨ ਕਹਿੰਦੇ ਛੁੱਟੀ, ਉਸ ਦਿਨ ਮੇਰੇ ਕਰਕੇ ਦਫ਼ਤਰ ਖੋਲਿਆ। ਤੇ ਪਰ ਉਧਰ ਜਿਹੜੀ ਪੰਜਾਬ ਦੀ ਵਿਜੀਲੈਂਸ ਹੈ ਉਹ ਕਹਿੰਦੀ ਕਿ ਨਹੀਂ, ਸਾਡੇ ਕੋਲ ਤਾਂ ਸਬੂਤ ਨੇ ਜੀ, ਤੱਥ ਨੇ ਜੀ, ਅਸੀਂ ਤਾਂ ਉਹ ਸਵਾਲ ਪੁੱਛਣੇ ਆ। ਤੇ ਉਹਨਾਂ ਨੇ 50 ਦੇ ਕਰੀਬ ਸਵਾਲਾਂ ਦੀ ਲਿਸਟ ਬਣਾਈ ਸੀ ਜੀ ਰਾਜਕਰਨ ਜੀ। ਤੇ 50-51 ਸਵਾਲਾਂ ਦੇ ਜਵਾਬ ਲੈਣ ਦੇ ਲਈ ਕਰੀਬ 7.25 ਘੰਟੇ ਲੱਗੇ। 7 ਘੰਟੇ ਤੋਂ ਉੱਪਰ ਦਾ ਵਕਫਾ ਲੱਗਿਆ। ਤੇ ਉਹ ਜੋ ਸਵਾਲ ਬੜੇ ਸਿੱਧੇ ਸਪਸ਼ਟ, ਜਿਵੇਂ ਤੁਸੀਂ ਜਦੋਂ ਕਾਉਂਸਲਰ ਸੀ ਤਾਂ ਤੁਹਾਡੇ ਕੋਲ ਕਿੰਨੀ ਜਾਇਦਾਦ ਸੀ, ਜਦੋਂ ਤੁਸੀਂ MC ਸੀਗੇ ਉਸ ਸਮੇਂ ਤੁਹਾਡੇ ਕੋਲ ਕਿੰਨੀ ਜਾਇਦਾਦ ਸੀ, ਵਿਧਾਇਕ ਬਣੇ, ਫਿਰ ਮੰਤਰੀ ਬਣੇ, ਫਿਰ ਮੁੱਖ ਮੰਤਰੀ ਬਣੇ, ਉਸ ਦੌਰ 'ਚ ਕਿੰਨੀ ਜਾਇਦਾਦ ਜੁੜਦੀ ਗਈ, ਇਹੋ ਜਿਹਾ ਸਵਾਲ। ਫਿਰ ਕਹਿੰਦੇ 9 ਮਹੀਨੇ ਅਮਰੀਕਾ 'ਚ ਰਹਿ ਕੇ ਆਏ, ਹੈ ਨਾ, ਇਸ ਯਾਤਰਾ ਤੇ ਕਿੰਨਾ ਖਰਚਾ ਆਇਆ, ਕਿਹਨੇ ਸਪਾਂਸਰ ਕੀਤਾ, ਉੱਥੇ ਤੁਸੀਂ ਕੀ ਇਨਵੈਸਟ ਕਰਕੇ ਆਏ ਹੋ ਅਮਰੀਕਾ 'ਚ, ਇਹ ਸਵਾਲ। ਇੱਥੋਂ ਤੱਕ ਕਿ ਵਿਦੇਸ਼ ਦੇ ਵਿੱਚ ਕਿੱਥੇ ਰਹੇ, ਕਿਹਨੂੰ ਮਿਲੇ, ਕੋਈ ਇਨਵੈਸਟਮੈਂਟ ਹੈ ਤਾਂ ਉਹ ਦੱਸੋ। ਫਿਰ ਇਸੇ ਤਰ੍ਹਾਂ ਕਿੰਨੀਆਂ ਕਲੋਨੀਆਂ ਕੱਟੀਆਂ ਤੁਸੀਂ, ਕਿੰਨੀਆਂ ਤੁਹਾਡੇ ਕੋਲ ਗੈਰ ਕਾਨੂੰਨੀ ਕਲੋਨੀਆਂ ਨੇ, ਕਿਹੜੇ ਬਿਲਡਰਾਂ ਨਾਲ ਤੁਹਾਡੇ ਸੰਬੰਧ ਨੇ, ਠੀਕ ਹੈ ਨਾ, ਭਾਣਜੇ ਕੋਲੋਂ ਜਿਹੜਾ ਪੈਸਾ ਬਰਾਮਦ ਹੋਇਆ ਉਹ ਕਿੱਥੋਂ ਆਇਆ। ਸੋ ਇਹੋ ਜਿਹੇ ਕਿੰਨੇ ਹੀ ਸਵਾਲ ਨੇ। ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀਗਾ, ਉਹਨੂੰ ਪੁੱਛਿਆ ਗਿਆ ਕਿ ਪ੍ਰਵੀਨ ਬਿਲਡਰ ਦੇ ਨਾਲ ਪਾਰਟਨਰਸ਼ਿਪ ਹੈਗੀ ਤੁਹਾਡੀ, ਹੁਣ ਇਹ ਸਪੈਸ਼ਲ ਪੁੱਛਿਆ। ਰੋਪੜ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਹੈ ਨਾ, ਇਹ ਨੰਗਲ, ਇਹ ਸਾਰੀ ਬੈਲਟ, ਖਰੜ, ਇੱਥੇ ਕਿਹੜੇ ਤੁਹਾਡੇ ਬਿਲਡਰਾਂ ਨਾਲ ਰਿਸ਼ਤੇ ਨੇ, ਇਹੋ ਜਿਹਾ ਸਵਾਲ ਆਇਆ। ਫਿਰ ਉਹਨਾਂ ਨੂੰ ਆਇਆ ਕਿ 8-9 ਮਹੀਨੇ ਜਿਹੜੇ ਵਿਦੇਸ਼ 'ਚ ਰਹੇ ਨੇ ਉਸ ਦੌਰਾਨ ਕਿਹੜੀ ਇਨਵੈਸਟਮੈਂਟ ਕੀਤੀ ਆ, ਹੈ ਨਾ। ਫਿਰ ਆਇਆ ਕਿ ਇਹਨਾਂ ਯਾਤਰਾਵਾਂ ਨੂੰ ਸਪਾਂਸਰ ਕਿਹਨੇ ਕੀਤਾ ਸੀ ਜਿਹੜੀਆਂ ਤੁਸੀਂ ਵਿਦੇਸ਼ ਤੇ ਦੌਰਾ ਕਰਕੇ ਆਏ ਹੈ। ਤੇ ਫਿਰ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਇਲਾਜ ਦੀ ਗੱਲ ਕਰਦੇ ਹੋ ਤਾਂ ਕਿਹੜੀ ਬਿਮਾਰੀ ਸੀ, ਤੁਹਾਨੂੰ ਕਿਹੜੀ ਬਿਮਾਰੀ ਦਾ ਇਲਾਜ ਕਰਾਇਆ ਜੀ, ਉਹ ਵੀ ਸਾਨੂੰ ਦੱਸੋ, ਹੈ ਨਾ। ਫਿਰ ਇਹੀ ਨੀਗਾ, ਉਹਨਾਂ ਨੂੰ ਇਹ ਵੀ ਪੁੱਛਿਆ ਕਿ ਇਕਬਾਲ ਸਰਪੰਚ ਨਾਲ ਕੀ ਕਨੈਕਸ਼ਨ ਆ ਤੁਹਾਡਾ, ਜੀ। ਫਿਰ ਇਹ ਵੀ ਪੁੱਛਿਆ ਕਿ ਜਿਹੜੇ ਇਹ ਖੇਤਰ ਹੈ, ਜਿਵੇਂ ਜਿੰਦਪੁਰ ਖੇਤਰ ਹੈ, ਉੱਥੇ ਮਤਲਬ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਆ, ਉਹਦੇ ਨਾਲ ਤੁਹਾਡਾ ਕੀ ਰੋਲ ਆ, ਉਹਦੇ ਵਿੱਚ ਤੁਹਾਡੀ ਕੀ ਭੂਮਿਕਾ। ਫਿਰ ਭਾਣਜੇ ਹਨੀ ਕੋਲੋਂ ਜਿਹੜੇ ਪੈਸੇ ਮਿਲੇ ਜਾਂ ਉਹਦੇ ਉੱਤੇ ਦੋਸ਼ ਲੱਗੇ ਕਿ ਉਹਨੇ ਬਦਲੀਆਂ ਦੇ ਨਾਂ ਤੇ, ਉਹ ਫਿਰ ਤੁਹਾਨੂੰ ਕਿੰਨਾ ਹਿੱਸਾ ਦਿੰਦਾ ਸੀ ਜਾਂ ਤੁਸੀਂ ਉਹਨੂੰ ਕਿੰਨਾ ਹਿੱਸਾ ਦਿੰਦੇ ਸੀ, ਹੈ ਨਾ, ਕੀ ਕ੍ਰਾਈਟੀਰੀਆ ਤੈਅ ਸੀ, ਉਹ ਪੁੱਛਿਆ। ਫਿਰ ਇਹੋ ਜਿਹੇ ਕਿੰਨੇ ਸਵਾਲ ਸੀ ਜਿਨ੍ਹਾਂ ਦੀ 7.25 ਘੰਟੇ ਪੁੱਛਗਿੱਛ ਹੋਈ। ਤੇ ਜਦੋਂ ਵਿਜੀਲੈਂਸ ਦੀ ਤਸੱਲੀ ਨਹੀਂ ਹੋਈ ਤਦ ਇੱਕ ਫਾਰਮ ਦੇਤਾ ਹੁਣ ਚੰਨੀ ਹੋਰਾਂ ਨੂੰ, ਠੀਕ ਹੈ, ਤੇ ਉਹ ਫਾਰਮ ਭਰ ਕੇ ਲਿਆਉਣ ਦੀ ਹਦਾਇਤ ਕੀਤੀ ਹੈ ਕਿ ਫਾਰਮ ਭਰ ਕੇ ਲਿਆਇਓ, ਅਗਲੀ ਪੁੱਛਗਿੱਛ ਜਿੱਦਣ ਹੋਣੀ ਆ ਤੁਹਾਨੂੰ ਜਦੋਂ ਦੁਬਾਰਾ ਸੱਦਣਾ, ਸ਼ਾਇਦ ਉਹ 20 ਤਰੀਕੇ ਹੋ ਸਕਦੀ ਹੈ, ਉਸ ਦਿਨ ਬਾਕੀ ਗੱਲਾਂ ਕਰਾਂਗੇ। ਸੋ ਇਸ ਲਈ ਇਹ ਸਾਰੇ ਸਵਾਲਾਂ ਦੇ ਵਿੱਚੋਂ ਸਭ ਤੋਂ ਬੜਾ ਸਵਾਲ ਚੰਨੀ ਮੂਹਰੇ ਇਹੀ ਸੀ ਕਿ ਤੁਸੀਂ ਕਿੰਨਾ ਭ੍ਰਸ਼ਟਾਚਾਰੀ ਕੀਤੀ ਆ। ਸਿੱਧਾ ਅਰਥ ਇਹ ਸੀਗਾ ਕਿ ਤੁਹਾਡੇ ਤੇ ਭ੍ਰਸ਼ਟਾਚਾਰ, ਕਿਉਂਕਿ ਕਹਿੰਦੇ ਨੇ ਕਿ 3 ਮਹੀਨਿਆਂ ਦੇ ਵਿੱਚ ਜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ 3 ਮਹੀਨਿਆਂ 'ਚ ਪੰਜਾਬ ਲੁੱਟ ਲਿਆ। ਮਤਲਬ ਪੰਜਾਬ ਲੁੱਟਣਾ ਇੰਨਾ ਆਸਾਨ ਹੈ ਕਿ ਜਿਹੜੇ 10-10 ਸਾਲ ਰਾਜ ਕਰ ਗਏ, ਇਹਦਾ ਮਤਲਬ ਉਹ ਨਹੀਂ ਸਾਰਾ ਲੁੱਟ ਸਕੇ, ਜਿਹੜੇ ਇੰਨੀ ਵਾਰ ਸਾਡੇ ਦੇਸ਼ ਨੂੰ ਲੁੱਟ ਕੇ ਲੈ ਗਏ, ਇਹਦਾ ਮਤਲਬ ਤਾਂ ਵੀ ਨਹੀਂ ਦੇਸ਼ ਲੁੱਟਿਆ। ਕੀ 3 ਮਹੀਨਿਆਂ 'ਚ ਦੇਸ਼ ਪੰਜਾਬ ਲੁੱਟਿਆ ਜਾ ਸਕਦਾ? ਤੇ ਜੇ ਫਿਰ 1 ਸਾਲ ਵਾਲਾ ਇਹ ਕਾਰਜਕਾਲ ਵੀ ਵਿਚਾਰ ਲੈਣਾ ਚਾਹੀਦਾ।
ਸੋ ਇਸ ਲਈ ਇਹ ਸਾਰਿਆਂ ਦੇ ਕਾਰਜਕਾਲ ਦੀ ਘੋਖ ਹੋਣੀ ਚਾਹੀਦੀ ਹੈ। ਪੰਜਾਬ ਇਸ ਗੱਲ ਦੀ ਮੰਗ ਕਰਦਾ ਹੈ ਜੀ ਕਿ ਚਾਹੇ ਅਕਾਲੀਆਂ ਦੇ ਰਾਜ 'ਚ ਘਪਲੇ ਹੋਏ ਹੋਣ, ਚਾਹੇ ਕੈਪਟਨ ਦੇ ਰਾਜ 'ਚ ਘਪਲੇ ਹੋਏ ਹੋਣ, ਚਾਹੇ ਚੰਨੀ ਦੇ ਰਾਜ ਹੋਏ ਹੋਣ, ਚਾਹੇ ਅੱਜ ਵਾਲਿਆਂ 'ਚ ਹੋ ਰਹੇ ਹੋਣ, ਹੂੰ ਉਹ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀ ਕਟਹਿਰੇ ਪਿੱਛੇ ਹੋਣੇ ਚਾਹੀਦੇ। ਪਰ ਬਦਲਾਖੋਰੀ ਵਾਲੀ ਭਾਵਨਾ ਜੇਕਰ ਆਉਂਦੀ ਹੈ ਤਾਂ ਫਿਰ ਸ਼ੰਕੇ ਸ਼ੁਭੇ ਹੁੰਦੇ ਨੇ। ਹੁਣ ਚਰਨਜੀਤ ਚੰਨੀ ਮਤਲਬ ਕਿ ਭਾਵੁਕ ਵੀ ਹੋ ਗਏ, ਹੈ ਨਾ, ਅੱਖਾਂ ਜਿਵੇਂ ਤੁਸੀਂ ਕਿਹਾ ਕਿ ਹੰਝੂ ਵੀ ਆ ਗਏ ਸੀ। ਹੁਣ ਉਹ ਪਤਾ ਨਹੀਂ ਸਿਆਸੀ ਹੰਝੂ ਸੀ, ਹੈ ਨਾ, ਜਾਂ ਸੱਚਮੁੱਚ ਅੰਦਰ ਦੀ ਕੋਈ ਪੀੜ ਸੀ। ਤੇ ਕਹਿੰਦੇ, ਮੈਨੂੰ ਪੁੱਛਦੇ ਨੇ ਕਿ ਕਿੰਨੀਆਂ ਗੈਰ ਕਾਨੂੰਨੀ ਕਲੋਨੀਆਂ, ਤੇ ਕਹਿੰਦੇ ਮੇਰਾ ਜਵਾਬ ਸੀ ਕਿ ਮੈਂ ਕਲੋਨੀਆਂ ਕੀ ਕਰੂੰਗਾ, ਮੈਂ ਤਾਂ ਪਲਾਟ ਤੇ ਜ਼ਮੀਨਾਂ ਵੇਚ ਵੇਚ ਕੇ ਚੋਣਾਂ ਲੜੀਆਂ। ਹਰ ਵਾਰ ਦੀ ਚੋਣ ਕਹਿੰਦੇ ਮੈਂ ਜ਼ਮੀਨ ਵੇਚ ਕੇ ਲੜੀਆਂ, ਮੇਰਾ ਰਿਕਾਰਡ ਕਢਾ ਲਓ ਕਿ ਲੋਕਾਂ ਨੇ ਖਰੀਦੀਆਂ ਹੋਣਗੀਆਂ, ਜਿਹੜੇ ਮੈਂ ਤਾਂ ਵੇਚੀ ਆ, ਮੇਰਾ ਤਾਂ ਵੇਚਣ ਦਾ ਰਿਕਾਰਡ ਹੈਗਾ, ਮੇਰੀ ਖਰੀਦਣ ਦਾ ਦਿਖਾ ਦਿਓ। ਜੇ ਕਹਿੰਦੇ ਮੇਰੇ ਨਾਂ ਤੇ ਬਿੱਘਾ ਜ਼ਮੀਨ ਵੀ ਨਿਕਲ ਆਵੇ, ਕਹਿੰਦੇ ਮੈਂ ਸਾਰੀ ਸਰਕਾਰ ਨੂੰ ਦੇ ਦੂੰਗਾ, ਰੱਖ ਲਵੇ ਸਰਕਾਰ। ਕਹਿੰਦੇ ਮੈਂ ਤਾਂ ਜਿਹੜੇ ਘਰ 'ਚ ਰਹਿਣਾ, ਮੇਰੇ ਤਾਂ ਘਰ ਦੀ ਉਹ ਵੀ ਕੁਰਕੀ ਹੋਈ ਆ, ਮੈਂ ਤਾਂ ਸਟੇ ਲਈ ਵੀ ਉਹਦੇ ਪਰ ਵੀ। ਸੋ ਇਸ ਲਈ ਹੁਣ ਇਹ ਪੱਖ ਉਹਨਾਂ ਦਾ ਉਹ ਹੁਣ ਆਪਣਾ ਪੱਖ ਰੱਖ ਰਹੇ ਨੇ, ਪਰ ਵਿਜੀਲੈਂਸ ਕਹਿੰਦੀ ਨਹੀਂ, ਸਾਡੇ ਕੋਲ ਉਹ ਤੱਥ ਨੇ, ਉਹ ਸਬੂਤ ਨੇ। ਸੋ ਉਹਨਾਂ ਦੇ ਹਵਾਲੇ ਨਾਲ ਅਸੀਂ ਸਵਾਲ ਕੀਤੇ ਨੇ, ਪਰ ਸਵਾਲ ਇਹ ਵੀ ਆ ਰਹੇ ਨੇ ਕਿ ਕੀ ਵਿਜੀਲੈਂਸ ਇੰਨੀ ਤੇਜ਼ ਹੋ ਗਈ ਆ ਕਿ ਉਹ ਤੁਰੰਤ ਐਕਸ਼ਨ ਲੈਣ ਲੱਗੀ ਆ, ਜਾਂ ਇਹ ਸਰਕਾਰੀ ਹੁਕਮ ਨੇ ਕਿ ਮੁੱਖ ਮੰਤਰੀ ਜਦੋਂ ਕੇਜਰੀਵਾਲ ਨੂੰ ਸੱਦਿਆ ਜਾਵੇ ਤਾਂ ਉਹ ਧੋਖਾ, ਹੈ ਨਾ, ਉਹ ਕਿਉਂਕਿ ਉਹ ਇਮਾਨਦਾਰ ਨੇ, ਉਹਨਾਂ ਨੂੰ ਏਜੰਸੀਆਂ ਤੰਗ ਕਰਦੀਆਂ। ਜੇ ਚੰਨੀ ਨੂੰ ਸੱਦਿਆ ਜਾਵੇ ਤਾਂ ਉਹ ਭ੍ਰਿਸ਼ਟਾਚਾਰੀ ਨੂੰ ਅਸੀਂ ਨੱਥ ਪਾ ਰਹੇ ਹਾਂ। ਸੋ ਇਹ ਦੋਵੇਂ ਤਰ੍ਹਾਂ ਉਹੀ ਹਵਾਲਾ, ਕੇਂਦਰੀ ਏਜੰਸੀ ਜੇ ਕੇਜਰੀਵਾਲ ਨੂੰ ਸੱਦ ਰਹੀ ਹੈ ਤਾਂ ਤੁਸੀਂ ਵੀ ਜਾਂਚ ਦਾ ਸਾਹਮਣਾ ਕਰ ਲਓ, ਜੀ ਜੀ ਜੇ ਚੰਨੀ ਨੂੰ ਸੱਦ ਰਹੀ ਹੈ ਤਾਂ ਚੰਨੀ ਵੀ ਜਾਂਚ ਦਾ ਸਾਹਮਣਾ ਕਰੇ। ਜੇ ਤੁਸੀਂ ਪਾਕ ਸਾਫ਼ ਹੋ ਤਾਂ ਤੁਸੀਂ ਅਦਾਲਤ ਜਾ ਕੇ ਪਾਕ ਸਾਫ਼ ਸਾਬਤ ਹੋਵੋਗੇ, ਤੇ ਲੋਕਾਂ ਦੀ ਕਚਹਿਰੀ 'ਚ, ਉਸ ਪ੍ਰਮਾਤਮਾ ਦੀ ਕਚਹਿਰੀ 'ਚ, ਆਪਣੇ ਮਨ ਦੀ ਕਚਹਿਰੀ, ਜੇ ਤੁਸੀਂ ਸੱਚੇ ਹੋ ਤਾਂ ਸੱਚੇ ਹੋ, ਜੇ ਤੁਸੀਂ ਕੁਝ ਕੀਤਾ ਤਾਂ ਭੁਗਤੋਗੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਜੇਕਰ ਅਸੀਂ ਕਰੀਏ ਤਾਂ ਅਸੀਂ ਸਹੀ ਕਰੀਏ, ਦੂਜਾ ਕਰੇ ਤਾਂ ਉਹ ਚੋਰ। ਜੇਕਰ ਕੇਜਰੀਵਾਲ ਨੂੰ ਤਲਬ ਕਰੇ ਕੇਂਦਰੀ ਏਜੰਸੀਆਂ ਤਾਂ ਕੇਂਦਰੀ ਏਜੰਸੀਆਂ ਧੱਕਾ ਕਰ ਰਹੀਆਂ ਸਾਡੇ ਨਾਲ, ਜੇਕਰ ਅਸੀਂ ਤਲਬ ਕਰੀਏ ਕਿਸੇ ਲੀਡਰ ਨੂੰ ਤਾਂ ਅਸੀਂ ਭ੍ਰਿਸ਼ਟਾਚਾਰੀ ਖਤਮ ਕਰਨਾ ਚਾਹੁੰਦੇ ਹਾਂ। ਸੋ ਇਹ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਇੱਕ ਪਾਸੇ ਹੋਣਾ ਚਾਹੀਦਾ, ਬੇਸ਼ੱਕ ਸਾਰਿਆਂ ਨੂੰ ਪਤਾ ਕਿ ਕੇਂਦਰੀ ਏਜੰਸੀਆਂ ਧੱਕਾ ਕਰਦੀਆਂ, ਜਿਹਦੀ ਵੀ ਸਰਕਾਰ ਰਹੀ ਹੋਵੇ, ਸਾਰਿਆਂ ਨੂੰ ਪਤਾ ਕਿ ਸੂਬੇ ਦੀਆਂ ਏਜੰਸੀਆਂ ਸੂਬਾ ਸਰਕਾਰਾਂ ਦੇ ਕਹੇ ਤੇ ਚੱਲਦੀਆਂ, ਸਭ ਨੂੰ ਪਤਾ। ਪਰ ਇਹਦਾ ਮਤਲਬ ਇਹ ਵੀ ਨਹੀਂਗਾ ਕਿ ਸਾਰੇ ਇਮਾਨਦਾਰ ਨੇ, ਇਹਦਾ ਮਤਲਬ ਇਹ ਵੀ ਨਹੀਂਗਾ ਕਿ ਸਾਰੇ ਦਾਗੀ ਨੇ। ਸੋ ਇਸ ਲਈ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਦੇ ਅੰਸ਼ ਮਿਲੇ ਹੋਏ ਨੇ, ਚਾਹੇ ਉਹ ਕੇਜਰੀਵਾਲ ਨੂੰ ਤਲਬ ਕਰਨ ਵਾਲਾ ਮਾਮਲਾ ਹੋਵੇ ਤੇ ਚਾਹੇ ਚੰਨੀ ਨੂੰ ਤਲਬ ਕਰਨ ਵਾਲਾ ਮਾਮਲਾ ਹੋਵੇ। ਨਹੀਂ ਬਿਲਕੁਲ ਦੀਪਕ ਜੀ, ਇਹ ਦੇਖਣਾ ਹੀ ਪੈਣਾ। ਉਹੀ ਗੱਲ, ਜਦੋਂ ਆਪਣੇ ਨੂੰ ਹੁੰਦਾ ਤੇ ਉਦੋਂ ਧੱਕਾ, ਤੇ ਜਦੋਂ ਆਪ ਕਰੀਏ ਤੇ ਫਿਰ ਠੀਕ ਹੀ ਠੀਕ ਸਭ ਕੁਝ ਲੱਗਦਾ ਹੁੰਦਾ ਆ।